ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਜੈਕ ਸਮਿਥ ਜਿਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੀ ਇਨਵੈਸਟੀਗੇਸ਼ਨ ਕੀਤੀ ਸੀਗੀ ਇਹਨਾਂ ਨੂੰ ਸਪੈਸ਼ਲ ਕੌਂਸਲ ਲਾਇਆ ਗਿਆ ਸੀ ਡਿਪਾਰਟਮੈਂਟ ਆਫ ਜਸਟਿਸ ਤੇ ਜਿਹੜਾ ਉਹ ਦੁਬਾਰਾ ਕਹਿੰਦੇ ਪਬਲਿਕਲੀ ਹੁਣ ਪਹਿਲੀ ਵਾਰ ਇਹਨਾਂ ਇਨਵੈਸਟੀਗੇਸ਼ਨਸ ਦੇ ਬਾਬਤ ਇੱਕ ਹਾਊਸ ਦੀ ਕਮੇਟੀ ਦੇ ਸਾਹਮਣੇ ਬਰੀਫ ਜਿਹੜਾ ਉਹ ਕਰਨਗੇ ਉਹਦੇ ਵਿੱਚ ਟੈਸਟੀਫਾਈ ਜਿਹੜਾ ਉਹ ਕਰਨਗੇ ਆਪਣੇ ਬਿਆਨ ਜਾਂ ਸਵਾਲਾਂ ਦੇ ਜਿਹੜੇ ਜਵਾਬ ਆ ਉਸ ਕਮੇਟੀ ਨੂੰ ਦੇਣਗੇ ਜੈਕ ਸਮਿਥ ਆ ਉਹਨਾਂ ਨੇ ਡਿਫੈਂਡ ਕੀਤਾ ਆ ਆਪਣੀਆਂ ਜਿਹੜੀਆਂ ਟਰੰਪ ਦੀਆਂ ਇਨਵੈਸਟੀਗੇਸ਼ਨਸ ਨੂੰ ਤੇ ਉਹਨਾਂ ਨੇ ਇਹੀ ਗੱਲ ਕਹੀ ਵੀ ਨੋ ਵਨ ਇਜ਼ ਅਬਵ ਦਾ ਲਾ ਨੋ ਵਨ ਸ਼ੁੱਡ ਬੀ ਅਬਵ ਦਾ ਲਾ ਪ੍ਰੈਜ਼ੀਡੈਂਟ ਟਰੰਪ ਬ੍ਰੋਕ ਦਾ ਲਾ ਇਹ ਜਿਹੜੇ ਸਪੈਸ਼ਲ ਕੌਂਸਲ ਜੈਕ ਸਮਿਥ ਆ ਉਹਨਾਂ ਨੇ ਹਾਊਸ ਦੀ ਜੁਡੀਸ਼ਰੀ ਕਮੇਟੀ ਨੂੰ ਜਦ ਟੈਸਟੀਫਾਈ ਕਰ ਰਹੇ ਆ ਤਾਂ ਉਸ ਦੇ ਸਾਹਮਣੇ ਜਿਹੜਾ ਆ ਉਹ ਉਹਨਾਂ ਨੇ ਪੇਸ਼ ਕੀਤਾ ਆ ਰਾਬਰਟ ਮਿਊਲਰ ਸੀਗੇ ਇਸ ਤੋਂ ਪਹਿਲਾਂ ਜਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀਗੀ ਰਸ਼ੀਅਨ ਜਿਹੜੀ ਵੀ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਅਮਰੀਕਾ ਦੀਆਂ ਇਲੈਕਸ਼ਨਾਂ ਜਾਂ ਟਰੰਪ ਹੋਣਾ ਦੀ ਮਦਦ ਤਾਂ ਨਹੀਂ ਕੀਤੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਕਹਿ ਲਓ ਵੀ ਕੋਈ ਠੋਸ ਫੈਸਲਾ ਜਿਹੜਾ ਉਹ ਨਹੀਂ ਸੁਣਾਇਆ ਟਰੰਪ ਹੋਣਾ ਨੂੰ ਬੇਸਿਕਲੀ ਉਹ ਬਰੀ ਕਰਕੇ ਜਿਹੜਾ ਹੋ ਗਏ ਸੀਗੇ ਪਰ ਜੈਕ ਸਮਿਥ ਆਪਣੀਆਂ ਜਿਹੜੀਆਂ ਇਨਵੈਸਟੀਗੇਸ਼ਨ ਦੇ ਵਿੱਚ ਜੋ ਗੱਲਾਂ ਕਹੀਆਂ ਆ ਉਸ ਨੂੰ ਮੁੜ ਇਹਨਾਂ ਇਨਵੈਸਟੀਗੇਸ਼ਨ ਇਸ ਟੈਸਟੀਮੋਨੀ ਦੇ ਵਿੱਚ ਜਿਹੜਾ ਉਹ ਦੁਹਰਾ ਰਿਹਾ ਹੈਗਾ ਆ ਸੋ ਲੈਟਸ ਸੀ ਇਸ ਦਾ ਕੀ ਅਸਰ ਹੁੰਦਾ ਆ ਪਰ ਜੈਕ ਸਮਿਥ ਇਸ ਟਾਈਮ ਕਮੇਟੀ ਦੇ ਸਾਹਮਣੇ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਪੇਸ਼ ਹੈਗੇ ਨੇ ਜਿੱਥੇ ਸਵਾਲ ਜਵਾਬ ਉਹਨਾਂ ਨੂੰ ਕੀਤੇ ਜਾ ਰਹੇ ਨੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਜੈਕ ਸਮਿਥ ਜਿਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੀ ਇਨਵੈਸਟੀਗੇਸ਼ਨ ਕੀਤੀ ਸੀਗੀ ਇਹਨਾਂ ਨੂੰ ਸਪੈਸ਼ਲ ਕੌਂਸਲ ਲਾਇਆ ਗਿਆ ਸੀ ਡਿਪਾਰਟਮੈਂਟ ਆਫ ਜਸਟਿਸ ਤੇ ਜਿਹੜਾ ਉਹ ਦੁਬਾਰਾ ਕਹਿੰਦੇ ਪਬਲਿਕਲੀ ਹੁਣ ਪਹਿਲੀ ਵਾਰ ਇਹਨਾਂ ਇਨਵੈਸਟੀਗੇਸ਼ਨਸ ਦੇ ਬਾਬਤ ਇੱਕ ਹਾਊਸ ਦੀ ਕਮੇਟੀ ਦੇ ਸਾਹਮਣੇ ਬਰੀਫ ਜਿਹੜਾ ਉਹ ਕਰਨਗੇ ਉਹਦੇ ਵਿੱਚ ਟੈਸਟੀਫਾਈ ਜਿਹੜਾ ਕਰਨਗੇ ਆਪਣੇ ਬਿਆਨ ਜਾਂ ਸਵਾਲਾਂ ਦੇ ਜਿਹੜੇ ਜਵਾਬ ਆ ਉਸ ਕਮੇਟੀ ਨੂੰ ਦੇਣਗੇ ਜੈਕ ਸਮਿਥ ਆ ਉਹਨਾਂ ਨੇ ਡਿਫੈਂਡ ਕੀਤਾ ਆ ਆਪਣੀਆਂ ਜਿਹੜੀਆਂ ਟਰੰਪ ਦੀਆਂ ਇਨਵੈਸਟੀਗੇਸ਼ਨਸ ਨੂੰ ਤੇ ਉਹਨਾਂ ਨੇ ਇਹੀ ਗੱਲ ਕਹੀ ਵੀ ਨੋ ਵਨ ਇਜ਼ ਅਬਵ ਦਾ ਲਾ ਨੋ ਵਨ ਸ਼ੁੱਡ ਬੀ ਅਬਵ ਦਾ ਲਾ ਪ੍ਰੈਜ਼ੀਡੈਂਟ ਟਰੰਪ ਬ੍ਰੋਕ ਦਾ ਲਾ ਇਹ ਜਿਹੜੇ ਸਪੈਸ਼ਲ ਕੌਂਸਲ ਜੈਕ ਸਮਿਥ ਆ ਉਹਨਾਂ ਨੇ ਹਾਊਸ ਦੀ ਜੁਡੀਸ਼ਰੀ ਕਮੇਟੀ ਨੂੰ ਜਦ ਟੈਸਟੀਫਾਈ ਕਰ ਰਹੇ ਆ ਤਾਂ ਉਸ ਦੇ ਸਾਹਮਣੇ ਜਿਹੜਾ ਆ ਉਹ ਉਹਨਾਂ ਨੇ ਪੇਸ਼ ਕੀਤਾ ਆ ਰਾਬਰਟ ਮਿਊਲਰ ਸੀਗੇ ਇਸ ਤੋਂ ਪਹਿਲਾਂ ਜਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀਗੀ ਰਸ਼ੀਅਨ ਜਿਹੜੀ ਵੀ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਅਮਰੀਕਾ ਦੀਆਂ ਇਲੈਕਸ਼ਨਾਂ ਜਾਂ ਟਰੰਪ ਹੋਣਾ ਦੀ ਮਦਦ ਤਾਂ ਨਹੀਂ ਕੀਤੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਕਹਿ ਲਓ ਵੀ ਕੋਈ ਠੋਸ ਫੈਸਲਾ ਜਿਹੜਾ ਉਹ ਨਹੀਂ ਸੁਣਾਇਆ ਟਰੰਪ ਹੋਣਾ ਨੂੰ ਬੇਸਿਕਲੀ ਉਹ ਬਰੀ ਕਰਕੇ ਜਿਹੜਾ ਹੋ ਗਏ ਸੀਗੇ ਪਰ ਜੈਕ ਸਮਿਥ ਆਪਣੀਆਂ ਜਿਹੜੀਆਂ ਇਨਵੈਸਟੀਗੇਸ਼ਨ ਦੇ ਵਿੱਚ ਜੋ ਗੱਲਾਂ ਕਹੀਆਂ ਆ ਉਸ ਨੂੰ ਮੁੜ ਇਹਨਾਂ ਇਨਵੈਸਟੀਗੇਸ਼ਨ ਇਸ ਟੈਸਟੀਮੋਨੀ ਦੇ ਵਿੱਚ ਜਿਹੜਾ ਉਹ ਦੁਹਰਾ ਰਿਹਾ ਹੈਗਾ ਆ ਸੋ ਲੈਟਸ ਸੀ ਇਸ ਦਾ ਕੀ ਅਸਰ ਹੁੰਦਾ ਆ ਪਰ ਜੈਕ ਸਮਿਥ ਇਸ ਟਾਈਮ ਕਮੇਟੀ ਦੇ ਸਾਹਮਣੇ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਪੇਸ਼ ਹੈਗੇ ਨੇ ਜਿੱਥੇ ਸਵਾਲ ਜਵਾਬ ਉਹਨਾਂ ਨੂੰ ਕੀਤੇ ਜਾ ਰਹੇ